ਇਹ ਨੋਰਡਿਕ ਦੀ ਵਾਲਹਾਲਾ ਜੈਵਲਿਨ ਹੈ। ਇਹ ਸਭ ਤੋਂ ਐਕਸਪੈਂਸਿਵ ਜੈਵਲਿਨ ਹੈ। ਇਹ ਸਵੀਡਨ ਦੀ ਜੈਵਲਿਨ ਇਹ ਆਂਦੀ ਹੈਗੀ 1.5 ਲੱਖ ਤੋਂ ਉੱਪਰ। ਇਹ 800 ਗ੍ਰਾਮ ਦੀ ਜੈਵਲਿਨ ਆ ਤੇ ਇਹਦਾ ਕਾਰਬਨ ਫਾਈਬਰ ਹੈ, ਇਹਦੇ ਵਿੱਚ ਫੁੱਲੀ ਕਾਰਬਨ ਫਾਈਬਰ ਹੈ। ਹਾਰਡ ਜੈਵਲਿਨ ਹੈ। ਇਹਦਾ ਡਾਇਨਾਮਿਕਸ ਡਿਜ਼ਾਈਨ ਹੁੰਦੇ ਸਾਰੇ ਤੇ ਉਸ ਹਿਸਾਬ ਨਾਲ ਹੀ ਬਣਦੀ। ਇਹ ਹਵਾ 'ਚ ਟਰੈਵਲ ਕਰਦੀ। ਉਹ 104 ਮੀਟਰ ਚੱਲ ਗਈ ਸੀਗੀ ਤੇ ਟਰੈਕ ਛੋਟਾ ਪੈ ਗਿਆ ਸੀਗਾ ਉਹਦੇ ਵਾਸਤੇ ਤੇ ਫਿਰ ਉਹਨਾਂ ਨੇ ਨੋਰਮਸ ਚੇਂਜ ਕੀਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੈਵਲਿਨ ਦਾ ਬਹੁਤ ਰੁਝਾਨ ਵਧਿਆ ਹੋਇਆ ਜਦੋਂ ਤੋਂ 올림픽 ਦੇ ਵਿੱਚ ਜੈਵਲਿਨ ਖੇਡ ਭਾਰਤ ਦੇ ਵਿੱਚ ਫੇਮਸ ਹੋਈ ਹੈ ਤੇ ਜੈਵਲਿਨ ਬਾਰੇ ਬਾਈ ਕੋ ਜਾਣਕਾਰੀ ਲੈਣੇ ਆ। ਜੈਵਲਿਨ ਦੇ ਹੀ ਪਲੇਅਰ ਨੇ, ਬਾਈ ਦੱਸਿਓ ਜਰਾ ਇਹਦੇ ਬਾਰੇ। ਭਾਈ ਇਹ ਜੈਵਲਿਨ ਹੈਗੀ ਨੋਰਡਿਕ ਦੀ ਜੈਵਲਿਨ ਆ। ਠੀਕ ਹੈ ਜੀ। ਤੇ ਇਹਦਾ weight ਹੁੰਦਾ 800 ਗ੍ਰਾਮ। ਇਹ ਵਰਲਡ ਕਲਾਸ 800 ਗ੍ਰਾਮ ਹੀ ਚੱਲਦਾ? ਹਾਂਜੀ ਹਾਂਜੀ, ਇਹ ਮੈਨ ਜਿਹੜੀ ਕਲਾਸ ਹੁੰਦੀ ਉਹਦੇ ਵਿੱਚ 800 ਗ੍ਰਾਮ ਹੀ ਯੂਜ਼ ਹੁੰਦਾ weight। ਠੀਕ ਹੈ। ਤੇ ਇਹ ਹੈਗੀ ਨੋਰਡਿਕ ਦੀ ਵਾਲਹਾਲਾ ਜੈਵਲਿਨ ਹੈ। ਇਹ ਸਭ ਤੋਂ ਐਕਸਪੈਂਸਿਵ ਜੈਵਲਿਨ ਹੈ ਜੀ। ਨੋਰਡਿਕ ਦੀ ਸਵੀਡਨ ਚ ਬਣਦੀ ਤੇ ਇਹਦੀ ਲੈਂਥ ਹੁੰਦੀ ਹੈਗੀ 2.60 ਜੀ। ਤੇ ਜਿਹੜੀ ਔਮਨ ਹੁੰਦੀ ਉਹਦੀ ਹੁੰਦੀ ਹੈਗੀ 600 ਗ੍ਰਾਮ weight ਹੁੰਦਾ ਉਹਦਾ ਤੇ ਮੈਨਾਂ ਦਾ ਹੁੰਦਾ 800 ਗ੍ਰਾਮ। ਠੀਕ ਹੈ ਜੀ। ਠੀਕ ਹੈ ਜੀ। ਤੇ ਇਹ ਸਵੀਡਨ ਦੀ ਜੈਵਲਿਨ ਇਹ ਆਂਦੀ ਹੈਗੀ 1.5 ਲੱਖ ਤੋਂ ਉੱਪਰ। 1.5 ਲੱਖ ਤੋਂ ਉੱਪਰ ਇਹ ਇੰਨੀ ਹੈ? ਹਾਂਜੀ ਹਾਂਜੀ, ਇਹ 800 ਗ੍ਰਾਮ ਦੀ ਜੈਵਲਿਨ ਆ ਤੇ ਇਹਦਾ ਕਾਰਬਨ ਫਾਈਬਰ ਹੈ, ਇਹਦੇ ਵਿੱਚ ਫੁੱਲੀ ਕਾਰਬਨ ਫਾਈਬਰ ਹੈ। ਹਾਰਡ ਜੈਵਲਿਨ ਆ। ਇਹ ਕਿਸੇ ਟੈਕਨੀਕ ਤੇ ਬਣਦੀ ਹੈ ਬਾਈ ਜੀ ਇਹ? ਹਾਂਜੀ, ਇਹਦਾ ਸਾਰਾ ਭਾਈ ਮੇਜਰ ਹੁੰਦਾ, ਇਹਦਾ weight ਸਾਰਾ ਕੁਝ। ਇਹਦੀ weight ਦੇਖੋ ਨਾ, weight ਇਹ ਆ ਦੇਖੋ, ਮਤਲਬ ਕਿ ਇਹਦਾ ਡਾਇਨਾਮਿਕਸ ਡਿਜ਼ਾਈਨ ਹੁੰਦੇ ਸਾਰੇ ਤੇ ਉਸ ਹਿਸਾਬ ਨਾਲ ਹੀ ਬਣਦੀ। ਇਹ ਹਵਾ 'ਚ ਟਰੈਵਲ ਕਰਦੀ। ਹਾਂਜੀ, ਇਹਨੂੰ ਸਹੀ ਟੈਕਨੀਕ 'ਚ ਜੇ ਮਾਰੀਏ ਨਾ ਆਪਾਂ ਫਿਰ ਇਹ ਟਰੈਵਲ ਕਰਦੀ, ਅਦਰਵਾਈਜ਼ ਇਹ ਟਰੈਵਲ ਨਹੀਂ ਕਰਦੀ ਹੈਗੀ। ਠੀਕ ਹੈ। ਤੇ ਇਹ ਜਿਹੜਾ ਇੱਥੇ ਲਾਇਆ ਹੁੰਦਾ ਇਹ ਆਪਣੇ ਹਿਸਾਬ ਨਾਲ ਲਾਉਂਦੇ ਨੇ? ਨਹੀਂ, ਇਹ ਹਾਂਜੀ, ਇਹ ਪੱਕਾ ਹੁੰਦਾ ਕਿਉਂਕਿ ਪਹਿਲਾਂ ਜੋ ਜੈਵਲਿਨ ਹੁੰਦੀ ਸੀਗੀ ਨਾ ਉਹ ਹੁੰਦੀ ਸੀਗੀ ਇਹ 800 ਗ੍ਰਾਮ ਦੀ ਹੁੰਦੀ ਸੀਗੀ, ਬਟ ਉਹਦੇ ਨਾਲ ਜਿਹੜੇ ਡਾਇਨਾਮਿਕ ਸੀਗੇ ਉਹ ਥੋੜੇ ਚੇਂਜ ਸੀਗੇ। ਉਹ 104 ਮੀਟਰ ਚੱਲ ਗਈ ਸੀਗੀ ਤੇ ਟਰੈਕ ਛੋਟਾ ਪੈ ਗਿਆ ਸੀਗਾ ਉਹਦੇ ਵਾਸਤੇ ਤੇ ਫਿਰ ਉਹਨਾਂ ਨੇ ਨੋਰਮਸ ਚੇਂਜ ਕੀਤੇ ਜੀ। ਤੇ ਇਹ ਜੈਵਲਿਨ ਦੀ ਜਿਹੜੀ ਮਤਲਬ ਕਿ ਹੈ ਨਾ ਗ੍ਰੈਵਿਟੀ, ਉਹ ਥੋੜੀ ਜਿਹੀ ਅੱਗੇ ਕਰਤੀ ਵੀ ਜਲਦੀ ਡਿੱਗ ਜਾਇਆ ਕਰੇ। ਠੀਕ ਹੈ। ਹਾਂਜੀ, ਹੋਰ ਇਹ ਮਤਲਬ ਕਿ ਬਾਕੀ ਸਾਰਾ ਕੁਝ ਸੇਮ ਹੀ ਆ। ਬਾਕੀ ਸਾਰਾ ਕੁਝ ਕੁੜੀਆਂ ਤੇ ਮੁੰਡਿਆਂ ਦੇ ਲਈ ਸੇਮ ਹੁੰਦਾ? ਬਸ ਉਹਦਾ weight ਫਰਕ ਹੁੰਦਾ। ਉਹਨਾਂ ਦਾ 600 ਗ੍ਰਾਮ ਹੁੰਦਾ, ਇਹ ਸਾਡਾ 800 ਗ੍ਰਾਮ ਹੁੰਦਾ। ਠੀਕ ਹੈ। ਤੇ ਇੱਕ ਲਾਅ ਬਾਰੇ ਵੀ ਦੱਸ ਦਿਓ ਕਿ ਜੇ ਕਿਸੇ ਨੇ ਜੈਵਲਿਨ ਥਰੋ ਕਰਨੀ ਹੈ, ਜੇ ਉਹਨੂੰ ਅੱਗਿਓਂ ਜਾਂ ਪਿੱਛੋਂ ਫੜ ਲੈਂਦਾ ਇਸ ਜਗ੍ਹਾ ਤੋਂ, ਤਾਂ ਉਹ ਕੋਈ ਲਾਅ ਦੀ ਵਾਇਲੇਸ਼ਨ ਤਾਂ ਨਹੀਂ ਹੁੰਦੀ? ਨਹੀਂ, ਉਹਨੂੰ ਆਪਣਾ ਆਪ ਨੂੰ ਹੀ ਨੁਕਸਾਨ ਹੈ ਕਿਉਂਕਿ ਭਾਜੀ ਦੇਖੋ, ਜੇ ਅਸੀਂ ਇੱਥੋਂ ਫੜ ਲਈਏ ਤਾਂ ਗ੍ਰਿਪ ਨਹੀਂ ਬਣਨਾ ਹੈਗਾ। ਜਦ ਤੱਕ ਇੱਥੇ ਨਹੀਂ ਨਾ ਫਸਦੀਆਂ ਉਂਗਲਾਂ ਉਦੋਂ ਤੱਕ ਗ੍ਰਿਪ ਨਹੀਂ ਬਣਨਾ ਹੈਗਾ। ਤੇ ਜਦੋਂ ਗ੍ਰਿਪ ਨਹੀਂ ਬਣਨਾ ਹੈਗਾ ਤੇ ਉਹਦੇ ਥਰੋ ਫੋਰਸ ਵੀ ਘੱਟ ਲੱਗੂਗੀ। ਹਾਂਜੀ, ਉਹਨੂੰ ਆਪਾਂ ਨੂੰ ਨੁਕਸਾਨ ਹੈ ਭਾਵੇਂ ਇੱਥੋਂ ਫੜ ਲਓ ਤੁਸੀਂ, ਕਿਉਂਕਿ ਫਿਰ ਉਹ ਨਹੀਂ ਨਾ ਹੋਣੀ ਹੈਗੀ, ਟਰੈਵਲ ਨਹੀਂ ਕਰਨੀ ਹੈਗੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ। ਥੈਂਕ ਯੂ ਬਾਈ, ਥੈਂਕ ਯੂ।